ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਖਬਰ ਤੇ ਨਜ਼ਰ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਹੈਲਥ ਇੰਸ਼ੋਰੈਂਸਿਸ ਦਾ ਸਮਾਂ ਚੱਲ ਰਿਹਾ ਆ, ਉਸ ਦੇ ਬਾਰੇ ਜਾਣਕਾਰੀ ਲੈਣ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 408-272-2500। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਤਾਰਾ ਸਿੰਘ ਮਰਾਹਰ ਕਲੋਵਿਸ, ਗੁਰਪਾਲ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸੋਤਾ 209-277-0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਜੀ ਤਟਵਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਸਾਵਰਕਰ ਦੀ ਹੋਈ ਚੋਣਾਂ ਦੇ ਵਿੱਚ ਐਂਟਰੀ, ਰਾਜਨੀਤੀ ਭਖ ਗਈ ਆ। ਬਿਲਕੁਲ ਜੀ, ਸਾਵਰਕਰ ਦੀ ਐਂਟਰੀ ਜਿਹੜੀ ਹੈ ਬੜੇ ਜ਼ਬਰਦਸਤ ਤਰੀਕੇ ਨਾਲ ਹੋਈ ਹੈ, ਪਰ ਵੈਸੇ ਬੜੀ ਪਲੈਨਿੰਗ ਨਾਲ ਹੋਈ ਹੈ। ਤਾਂ ਜੀ ਕੱਲ ਨਰਿੰਦਰ ਮੋਦੀ ਕਹਿ ਰਹੇ ਸਨ ਸਾਵਰਕਰ ਬਾਰੇ ਕਿ ਇਹਨਾਂ ਦੇ ਸੰਸਕਾਰ ਕਰਕੇ ਹੀ ਅੱਜ ਇੱਥੋਂ ਤੱਕ ਪਹੁੰਚੇ ਹਨ, ਯਾਨੀ ਮੁਲਕ ਦੀ ਮਜ਼ਬੂਤੀ 'ਚ ਇਹਨਾਂ ਦੇ ਸੰਸਕਾਰਾਂ ਦਾ ਬੜਾ ਵੱਡਾ ਹੱਥ ਆ। ਤੇ ਨਾਲ ਦੀ ਨਾਲ ਹੀ ਮਹਾਰਾਸ਼ਟਰ ਵੱਲੋਂ ਜਿਹੜਾ ਇੱਕ ਸੰਦੇਸ਼ ਆਇਆ, ਇੱਕ ਸੁਨੇਹਾ ਆਇਆ, ਉਹ ਪ੍ਰੋੜਤਾ ਕਰ ਗਿਆ ਇਸ ਗੱਲ ਦੀ ਕਿ ਸਾਰਾ ਕੁਛ ਗਿਣਵੇਂ ਕੇ ਢੰਗ ਦੇ ਨਾਲ ਚੱਲਿਆ ਗਿਆ, ਕਿਉਂਕਿ ਉਹਨਾਂ ਨੇ ਮੈਨੀਫੈਸਟੋ ਦੇ ਵਿੱਚ ਇਹ ਗੱਲ ਪਾ ਦਿੱਤੀ ਆ ਕਿ ਜੇ ਰਿਪੀਟ ਹੁੰਦੇ ਹਾਂ ਅਸੀਂ ਇੱਥੇ ਮਹਾਰਾਸ਼ਟਰ ਦੇ ਵਿੱਚ, ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ, ਤਾਂ ਅਸੀਂ ਵੀਰ ਸਾਵਰਕਰ ਨੂੰ ਭਾਰਤ ਰਤਨ ਦਿਵਾਵਾਂਗੇ, ਮਤਲਬ ਕਿ ਕੇਂਦਰ ਨੂੰ ਕਵਾਂਗੇ। ਤੇ ਉਹਨਾਂ ਨੇ ਪਹਿਲਾਂ ਹੀ, ਜਿੱਦਾਂ ਮੈਂ ਤੁਹਾਨੂੰ ਕਹਿ ਦਿੱਤਾ ਕਿ ਸਾਵਰਕਰ ਵਾਲਾ ਰਾਗ ਆ ਜਿਹੜਾ ਛੇੜਿਆ, ਤਾਂ ਲੱਗਦਾ ਇਹੋ ਕਿ ਜਿੱਦਾਂ ਕਿ ਪਟੇਲ ਹੋਈ ਪਈ ਸੀ, ਤੁਹਾਨੂੰ ਯਾਦ ਹੋਣਾ ਕਿ ਪਟੇਲ ਨੂੰ ਸਨਮਾਨ ਨਹੀਂ ਮਿਲਿਆ ਨਹਿਰੂ ਕਾਲ ਦੇ ਵਿੱਚ, ਕਾਂਗਰਸ ਨੇ ਅਣਦੇਖੀ ਕੀਤੀ ਆ, ਫਿਰ ਉਹਨਾਂ ਦਾ ਇੱਕ ਬਹੁਤ ਵੱਡਾ ਬੁੱਤ ਲਾ ਦਿੱਤਾ ਗਿਆ। ਤਾਂ ਕਹਿਣ ਦਾ ਭਾਵ ਇਹ ਹੈ ਕਿ ਪਟੇਲ ਨੂੰ ਛੱਡ ਕੇ ਹੁਣ ਸਾਵਰਕਰ ਨੂੰ ਫੜ ਲਿਆ ਗਿਆ, ਜਾਂ ਕਹਿ ਲਓ ਕਿ ਸਾਵਰਕਰ ਨੂੰ ਇੰਟਰੋਡਿਊਸ ਕਰਾ ਦਿੱਤਾ ਗਿਆ ਇਲੈਕਸ਼ਨਾਂ 'ਚ ਕਿ ਆ ਜਾਓ ਭਾਈ ਸਾਵਰਕਰ, ਹੁਣ ਤੁਹਾਡੀ ਜ਼ਰੂਰਤ ਆ, ਪਟੇਲ ਤੋਂ ਬਾਅਦ ਹੁਣ ਤੁਹਾਡੀ ਵਾਰੀ ਹੈ। ਤਾਂ ਇਹਦੇ ਤੇ ਹੁਣ ਵਿਵਾਦ ਸਹੀਏ ਜੇ ਤੁਸੀਂ ਲਾ ਲਓ ਕਿ ਹੋਣਾ ਹੀ ਆ। ਕਿਉਂਕਿ ਸਾਵਰਕਰ ਦੀਆਂ, ਜੇ ਤੁਸੀਂ ਵੇਖੋ ਕਿ ਜ਼ਿੰਦਗੀ ਦੀਆਂ ਦੋ ਤਿੰਨ ਪਰਛਾਵੇਂ ਜ਼ਿੰਦਗੀ ਦੇ, ਕਿ ਜਿੱਦਾਂ ਇਹ ਹੁਣ ਪ੍ਰਮੋਟ ਕਿੱਦਾਂ ਕਰ ਰਹੇ। ਸਭ ਤੋਂ ਵੱਡੀ ਗੱਲ ਹੈ, ਮੈਂ ਅੱਗੇ ਵੀ ਤੁਹਾਨੂੰ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਨੂੰ ਇੱਕ ਬਹੁਤ ਪੁੱਠਾ ਗੇੜ ਦਿੱਤਾ ਜਾਊਗਾ, ਤੇ ਉਹਦਾ ਅੱਜ ਇਸ਼ਾਰਾ ਗ੍ਰਹਿ ਮੰਤਰੀ ਨੇ ਵੀ ਦੇ ਦਿੱਤਾ, ਕਹਿੰਦੇ ਕਿ ਹੁਣ ਵਕਤ ਆ ਗਿਆ ਕਿ ਇਤਿਹਾਸ ਨਵੇਂ ਸਿਰੇ ਤੋਂ ਲਿਖਿਆ ਜਾਵੇ। ਤੇ ਮੈਂ ਕਹਿੰਦਾ ਕਿ ਇਤਿਹਾਸ ਬਸ ਯੂਨੀਵਰਸਿਟੀ ਦੇ ਵਿੱਚ ਬਹਿ ਕੇ ਲਿਖ ਲਓ। ਇਤਿਹਾਸ ਕੋਈ ਕਵਿਤਾ ਜਾਂ ਕਹਾਣੀ ਨਹੀਂ ਹੈ, ਜਦੋਂ ਜੀ ਕੀਤਾ ਤੇ ਇਤਿਹਾਸ ਚੁੱਕ ਕੇ ਤੁਸੀਂ ਪੈਨਸ਼ਨ ਲਿਖਣ ਲੱਗ ਗਏ। ਇਤਿਹਾਸ ਇਸ ਤਰ੍ਹਾਂ ਥੋੜ੍ਹੀ ਲਿਖਿਆ ਜਾਂਦਾ। ਤਾਂ ਹੁਣ ਇਤਿਹਾਸ ਦੁਬਾਰਾ ਲਿਖਣ ਦੀਆਂ ਗੱਲਾਂ, ਫਿਰ ਇੱਥੋਂ ਤੱਕ ਕਿ 1857 ਦੀ ਕ੍ਰਾਂਤੀ ਨੂੰ ਵੀ ਜੋੜੀ ਜਾਂਦੇ ਆ। ਤਾਂ ਇਹ ਪਿੱਛੇ ਜੇ ਇੱਕ ਪੁਸਤਕ ਦੀ ਵੀ ਬੜੀ ਮਸ਼ਹੂਰੀ ਕਰੀ ਜਾਂਦੇ ਸੀ, ਜਿਹਦੇ ਵਿੱਚ ਕਿਹਾ ਸੀਗਾ ਕਿ ਸਾਵਰਕਰ ਨੇ, ਦੇਖੋ ਜੀ, ਅੰਗਰੇਜ਼ਾਂ ਤੋਂ ਮਾਫੀ ਇਸ ਕਰਕੇ ਮੰਗੀ ਕਿਉਂਕਿ ਉਹ ਪੈਂਤੜੇ ਤੇ ਸਨ, ਤੇ ਬਾਹਰ ਆ ਕੇ ਫਿਰ ਉਹਨਾਂ ਨੇ ਮੁਲਕ ਲਈ ਕੰਮ ਕੀਤਾ। ਇਸ ਤਰ੍ਹਾਂ ਕਿ ਸਾਵਰਕਰ ਦੀਆਂ ਆਪਾਂ ਨੂੰ ਪਤਾ ਕਿ ਦੋ ਤਿੰਨ ਪਰੇਸ਼ਾਨੀਆਂ ਜ਼ਿੰਦਗੀ 'ਚ, ਇੱਕ ਸਾਵਰਕਰ ਦੇ ਨਾਲ ਦੋ ਤਿੰਨ ਪਰੇਸ਼ਾਨੇ ਚੱਲਦੇ। ਸੱਚ ਆ ਕਿ ਪਹਿਲਾਂ ਉਹ ਆਜ਼ਾਦੀ ਦੀ ਜੱਦੋਜਹਿਦ ਦੇ ਵਿੱਚ ਸੀ, ਇਹ ਇੱਕ ਸੱਚ ਆ। ਦੂਸਰਾ ਪਰਛਾਵਾਂ ਇਹ ਵਾ ਕਿ ਉਹ ਜੇਲ੍ਹ ਦੇ ਵਿੱਚ ਰਿਹਾ, ਜਿੱਦਾਂ ਪ੍ਰਮੋਟ ਕਰਦੇ ਕਿ 10-11 ਸਾਲ ਜਿਸ ਬੰਦੇ ਨੇ ਜੇਲ੍ਹ ਕੱਟੀ ਉਹਨੂੰ ਸਨਮਾਨ ਮਿਲਣਾ ਚਾਹੀਦਾ, ਅਪਮਾਨ ਉਹਦਾ ਕਿਉਂ। ਪਰ ਇਹ ਆ ਕਿ ਉਸ ਬੰਦੇ ਨੇ, ਸਾਵਰਕਰ ਨੇ, ਉਸ ਤੋਂ ਬਾਅਦ ਚਿੱਠੀਆਂ ਲਿਖੀਆਂ ਜਿਹੜੀਆਂ ਕਿ ਅੱਜ ਵੀ ਰਿਕਾਰਡ ਦੇ ਵਿੱਚ ਪਈਆਂ ਕਿ ਮੈਨੂੰ ਤੁਸੀਂ ਇੱਥੋਂ ਕੱਢੋ, ਮਾਫੀ ਦਿਓ, ਉਸ ਤੋਂ ਬਾਅਦ ਮੈਂ ਤੁਹਾਡਾ ਵਫਾਦਾਰ ਬਣ ਕੇ ਰਹੂੰਗਾ। ਤੀਜਾ ਪਰਛਾਵਾਂ ਇਹ ਹੈ ਕਿ ਸਾਵਰਕਰ ਮਹਾਤਮਾ ਗਾਂਧੀ ਕੇਸ ਦੇ ਵਿੱਚ ਨਾਮਜ਼ਦ ਹੋਇਆ ਸੀਗਾ, ਜਿਹੜਾ ਕਤਲਕਾਂਡ ਸੀਗਾ। ਹਾਲਾਂਕਿ ਬਾਅਦ ਦੇ ਵਿੱਚ ਬਰੀ ਹੋ ਗਿਆ ਸੀ, ਪਰ ਸਾਜ਼ਿਸ਼ ਦਾ ਦੋਸ਼ ਲੱਗਾ ਸੀ ਸਾਵਰਕਰ ਤੇ ਜੇ ਸਾਵਰਕਰ ਨੂੰ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਦੇ ਦਿੰਦੇ ਹੋ ਭਾਰਤ ਰਤਨ, ਵੈਸੇ ਭਾਰਤ ਰਤਨ ਜਿਹਨਾਂ ਨੂੰ ਮਿਲਣਾ ਚਾਹੀਦਾ ਉਹਨਾਂ ਦੀ ਤੇ ਕਦੇ ਗੱਲ ਹੀ ਨਹੀਂ ਕੀਤੀ। ਸਰਾਭਾ ਵਰਗੇ
ਦੇਖੋ ਛੋਟੀ ਜਿਹੀ ਉਮਰ ਦੇ ਵਿੱਚ ਜਿਨ੍ਹਾਂ ਨੇ ਫੌਜੀ ਛਾਉਣੀਆਂ ਦੇ ਵਿੱਚ ਜਾ ਕੇ ਬਗਾਵਤਾਂ ਕਰਵਾ ਦਿੱਤੀਆਂ। ਬੰਦੇ ਦਾ ਤੇਜ਼ ਕਿੰਨਾ ਹੋਏਗਾ ਚਿਹਰੇ ਦਾ, ਜਿਹੜਾ ਤੁਰਿਆ ਤੁਰਿਆ ਜਾਂਦਾ ਬਾਗੀ ਬਣਾ ਦਿੰਦਾ ਸੀ ਬੰਦਾ, ਛੋਟੀ ਜਿਹੀ ਉਮਰ ਦਾ, ਛੋਟੀ ਜਿਹੀ ਉਮਰ ਦਾ, ਕਦੇ ਉਹਦਾ ਜ਼ਿਕਰ ਨਹੀਂ ਕੀਤਾ ਇਹਨਾਂ ਨੇ। ਤਾਂ ਕਹਿਣ ਦਾ ਭਾਵ ਇਹ ਹੈ ਕਿ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਗਾਲ ਦਿੱਤੀਆਂ, ਫਾਂਸੀ ਦੇ ਤਖ਼ਤਿਆਂ ਤੇ ਚੜ੍ਹ ਕੇ ਵੀ ਨਾਅਰੇ ਬੁਲੰਦ ਕੀਤੇ, ਉਹਨਾਂ ਦਾ ਕਦੇ ਜ਼ਿਕਰ ਨਹੀਂ ਕਰਦੇ। ਹਾਂ 11 ਸਾਲ ਜੇਲ੍ਹ ਕੱਟੀ ਹੈ, ਸੋ ਕੱਟੀ ਹੈ, ਠੀਕ ਆ। ਤਾਂ ਕਹਿਣ ਦਾ ਭਾਵ ਹੈ ਕਿ ਜੇ ਅੱਜ ਦੀ ਤਰੀਕ 'ਚ ਸਾਵਰਕਰ ਨੂੰ ਭਾਰਤ ਰਤਨ ਦਿੱਤਾ ਜਾਂਦਾ ਤਾਂ ਫਿਰ ਮੇਰੇ ਖਿਆਲ ਦੇ ਨਾਲ ਫਿਰ ਨਥੂਰਾਮ ਗੋਂਡਸੇ ਨੂੰ ਵੀ ਦੇ ਦੇਣਾ ਚਾਹੀਦਾ ਜਾਂ ਦੇਣ ਦੀ ਵਕਾਲਤ ਕਰਨੀ ਚਾਹੀਦੀ ਹੈ। ਸੋ ਇਹੀ ਵਿਰੋਧ ਉੱਠ ਰਿਹਾ। ਓਵੈਸੀ ਨੇ ਵੀ ਉਹ ਗੱਲ ਕਹੀ ਹੈ ਕਿ ਫਿਰ ਨਥੂਰਾਮ ਗੋਂਡਸੇ ਵੀ ਹੱਕਦਾਰ ਹੋ ਸਕਦਾ। ਤਾਂ ਭਾਰਤ ਰਤਨ ਹੈ ਜਿਹੜਾ, ਉਹ ਵੀ ਇੱਕ ਤਰ੍ਹਾਂ ਨਾਲ ਮੈਂ ਕਹੂੰਗਾ ਕਿ ਸਿਆਸੀਕਰਨ ਦਾ ਸ਼ਿਕਾਰ ਹੋਇਆ ਪਿਆ। ਹਰੇਕ ਧਿਰ ਆਪੋ ਆਪਣੇ ਹਿਸਾਬ ਕਿਤਾਬ ਨਾਲ ਚੱਲਦੀ ਹੈ। ਪਰ ਆ ਜਿਹੜਾ ਸਾਵਰਕਰ ਵਾਲਾ ਇਹਨਾਂ ਨੇ ਕੱਢਿਆ ਹੁਣ ਨਵਾਂ ਪੈਂਤੜ, ਦੇਖੋ ਇਹਨਾਂ ਨੂੰ ਇਲੈਕਸ਼ਨ 'ਚ ਕਿੰਨਾ ਕੁ ਫਾਇਦਾ ਪਹੁੰਚਾਉਂਦਾ। ਪਰ ਡੈਫੀਨੇਟਲੀ ਕਾਂਗਰਸ ਜਿਹੜੀ ਉਹ ਕਸੂਤੀ ਫਸੇਗੀ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਜਿਹੜੇ ਰੈਲੀਗੇਅਰ ਮਾਮਲੇ ਦੇ ਵਿੱਚ ਨਿਆਇਕ ਹਿਰਾਸਤ 'ਚ ਭੇਜੇ ਗਏ ਮਲਵਿੰਦਰ ਤੇ ਜਿਹੜੇ ਅਸ਼ਵਿੰਦਰ, ਹਾਂਜੀ ਇਹਨਾਂ ਨੂੰ ਨਹੀਂ ਮਿਲੀ ਰਾਹਤ, ਤਾਂ ਹੁਣ ਇਹਨਾਂ ਨੂੰ 31 ਅਕਤੂਬਰ ਤੱਕ ਨਿਆਇਕ ਹਿਰਾਸਤ ਭਾਗ ਜੁਡੀਸ਼ੀਅਲ ਕਰ ਦਿੱਤਾ ਗਿਆ, ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ। ਤਾਂ ਇਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਮਾਮਲਾ ਧੋਖਾਧੜੀ ਨਾਲ ਜੁੜਿਆ ਮਾਮਲਾ ਹੈ। ਅਸਲ ਦੇ ਵਿੱਚ ਇਹਨਾਂ ਦੀ ਕਹਾਣੀ ਤੇ ਬਹੁਤ ਲੰਮੀ ਹੈ। ਮੈਂ ਸੰਖੇਪ ਤੁਹਾਨੂੰ ਦੱਸ ਦਿੰਦਾ ਕਿ ਇਹਨਾਂ ਦਾ ਜਿਹੜਾ ਦਾਦਾ ਸੀਗਾ ਮੋਹਨ ਸਿੰਘ, ਉਹਨੇ ਰਣਬੈਕਸੀ ਖੜੀ ਕੀਤੀ ਸੀ ਕੰਪਨੀ। ਉਹ ਕੰਪਨੀ ਜਿਹੜੀ ਮੇਰੇ ਖਿਆਲ ਦੇ ਨਾਲ 1976 'ਚ ਸ਼ੇਅਰ ਬਾਜ਼ਾਰ 'ਚ ਲਿਸਟਡ ਹੋਈ ਸੀ। ਉਸ ਤੋਂ ਬਾਅਦ ਇੰਡੀਆ ਦੀ ਟੌਪ ਦੀ ਕੰਪਨੀ ਬਣ ਗਈ। ਬਾਅਦ 'ਚ ਉਹਦੇ 3 ਮੁੰਡੇ ਸਨ। ਉਹਨਾਂ ਦੇ ਵਿੱਚ ਇੱਕ ਇਹਨਾਂ ਦਾ ਡੈਡੀ ਸੀ ਪਰਵਿੰਦਰ ਸਿੰਘ, ਸ਼ਿਵਿੰਦਰ ਤੇ ਮਲਵਿੰਦਰ ਦਾ। ਇਹਦੇ ਹਿੱਸੇ ਰਣਬੈਕਸੀ ਆ ਗਈ ਸੀ। ਇੱਕ ਦੇ ਹੱਥ ਲੱਗੀ ਸੀ ਮੇਰੇ ਖਿਆਲ ਦੇ ਨਾਲ ਆ ਜਿਹੜੀ ਕੀਟਨਾਸ਼ਕ ਦਵਾਈਆਂ ਬਣਾਉਣ ਵਾਲੀ, ਇੱਕ ਦੇ ਨਾਲ ਉਹ ਜੁੜ ਗਈ ਸੀ ਮੈਕਸ ਦੀ ਮਾਂ ਲਈ। ਤਾਂ ਇਹਨਾਂ ਦੇ ਹਿੱਸੇ ਰਣਬੈਕਸੀ ਆ ਗਈ ਸੀ। ਰਣਬੈਕਸੀ ਇਹਨਾਂ ਨੇ ਚਲਾਈ ਥੋੜ੍ਹੀ ਦੇਰ, ਫਿਰ ਮੁੜ ਕੇ ਰਣਬੈਕਸੀ ਇਹਨਾਂ ਨੇ ਵੇਚਣੀ ਸ਼ੁਰੂ ਕਰ ਦਿੱਤੀ। ਉਧਰੋਂ ਰਣਬੈਕਸੀ ਵਿਕ ਰਹੀ ਸੀ, ਯਾਨੀ ਇੱਧਰੋਂ ਸੌਦਾ ਹੋ ਗਿਆ, ਉੱਧਰੋਂ ਅਮਰੀਕਾ ਦੇ ਵਿੱਚ ਇਹਨਾਂ ਨੂੰ ਬਹੁਤ ਵੱਡਾ ਜੁਰਮਾਨਾ ਪੈ ਗਿਆ ਰਣਬੈਕਸੀ ਕਰਕੇ, ਕਿਉਂਕਿ ਇਹਨਾਂ ਦੀਆਂ ਦਵਾਈਆਂ ਗੈਰ ਮਿਆਰੀ ਸੀ। ਉਲਟਾ ਇਹਨਾਂ ਨੇ ਲੈਬ ਦੀਆਂ ਰਿਪੋਰਟਾਂ ਦੇ ਵਿੱਚ ਵੀ ਫਿਰ ਕੀਤਾ ਸੀ, ਖੁਦ ਮੰਨੇ ਸੀ ਜਾ ਕੇ, ਸਾਡੇ FDA ਸ਼ਾਇਦ ਇੱਧਰ ਹੁੰਦਾ। ਤਾਂ ਫਿਰ ਉਸ ਤੋਂ ਬਾਅਦ ਜਿਹੜੀ ਜਾਪਾਨੀ ਕੰਪਨੀ ਸੀ ਉਹਨਾਂ ਨੇ ਵੀ ਦਾਅਵਾ ਠੋਕ ਦਿੱਤਾ। 4000 ਕਰੋੜ ਰੁਪਇਆ ਉਹ ਜੁਰਮਾਨਾ ਪੈ ਗਿਆ, ਕਿਉਂਕਿ ਉਹਨਾਂ ਦੇ ਕੋਲ ਇਹਨਾਂ ਨੇ ਗੱਲ ਦੱਸੀ ਨਹੀਂ। ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜਾ ਪੈਸਾ ਮਿਲਿਆ ਸੀਗਾ 2 ਕੰਪਨੀਆਂ 'ਚ ਲਾਇਆ, ਇੱਕ ਰੈਲੀਗੇਅਰ ਸੀਗੀ, ਇੱਕ ਫੋਰਟਿਸ ਸੀਗੀ। ਬਾਅਦ ਦੇ ਵਿੱਚ ਹੋਰ ਲੋਨ ਲੈਂਦੇ ਗਏ ਪੈਸਾ ਤੁਹਾਨੂੰ ਪਤਾ ਹੀ ਆ, ਚਰਚਾ ਕੇ ਇੱਕ ਡੇਰੇ 'ਚ ਜਾਂਦਾ ਰਿਹਾ, ਕਿਉਂਕਿ ਜਿਹੜਾ ਡੇਰੇਦਾਰ ਸੀਗਾ ਜਾਨੀ ਬਿਆਸ ਵਾਲਾ, ਉਹ ਇਹਨਾਂ ਦਾ ਮਾਮਾ ਲੱਗਦਾ, ਮਤਲਬ ਕਿ ਇਹਨਾਂ ਦੀ ਮੰਮੀ ਦੇ ਚਾਚੇ ਦਾ ਮੁੰਡਾ। ਤੇ ਉਸ ਤੋਂ ਬਾਅਦ ਫਿਰ ਇਹਨਾਂ ਦੀ ਰਾਸ਼ੀ 'ਚ ਆਇਆ ਗੋਦਵਾਨੀ, ਤੇ ਗੋਦਵਾਨੀ ਨੂੰ ਡੇਰੇ ਵਾਲੇ ਬਾਬੇ ਨੇ ਆਖਿਆ ਸੀਗਾ ਕਿ ਰੱਖ ਲਓ ਮੈਨੇਜਰ ਚੰਗਾ। ਤੇ ਉਸ ਮੈਨੇਜਰ ਨੇ ਇਹੋ ਜਿਹੇ ਚੰਦ ਚੜ੍ਹੇ ਕਿ ਇੱਕੇ ਦਿਨ ਮੇਰੇ ਖਿਆਲ ਦੇ ਨਾਲ 7 ਕੁ ਕੰਪਨੀਆਂ ਇਹੋ ਜਿਹੀਆਂ ਸੀਗੀਆਂ ਜਿਨ੍ਹਾਂ ਦੇ ਖਾਤਿਆਂ 'ਚ 2000 ਕਰੋੜ ਰੁਪਈਆ ਪਾ ਦਿੱਤਾ। ਤੇ ਇੱਕ ਅਮਰੀਕੀ ਕੰਪਨੀ ਸੀ, ਇਹਨਾਂ ਦੀ ਸ਼ੇਅਰ ਹੋਲਡਰ ਸੀਗੀ, ਤੇ 6% ਉਹਦੀ ਹਿੱਸੇਦਾਰੀ ਸੀ। ਉਹਨਾਂ ਨੇ ਦੋਸ਼ ਲਾਇਆ ਸੀਗਾ ਕਿ ਸਾਡੀ ਇੱਕ ਕੰਪਨੀ 'ਚੋਂ ਕੱਢ ਕੇ ਪੈਸੇ ਇਹ ਆਪਣੇ ਕਰਜ਼ੇ ਲਾਉਂਦੇ ਪਏ ਆ, ਪਰ ਕਰਜ਼ੇ ਲਾਉਂਦੇ ਨਹੀਂ, ਚੜਾਉਂਦੇ ਰਹੇ ਆ। ਫਿਰ ਇਹ ਇਹਨਾਂ ਦਾ ਆਪਸ ਦੇ ਵਿੱਚ ਰਫੜ ਪੈ ਗਿਆ। ਇੱਕ ਭਰਾ ਨੇ ਆਖਿਆ ਕਿ ਡੇਰਾ ਮੁਖੀ ਬਣਨ ਵਾਸਤੇ ਨੇ ਬਹੁਤ ਵੱਡੀ ਰਕਮ ਹੈ ਜਿਹੜੀ ਉਹ ਡੇਰੇ ਵਾਲੇ ਨੂੰ ਚਾੜ ਦਿੱਤੀ ਆ। ਫਿਰ ਤੁਹਾਨੂੰ ਪਤਾ ਹੀ ਅੱਗੇ ਜਿਹੜੀ ਕਹਾਣੀ ਗਈ ਆ। ਤਾਂ ਕਿੱਥੇ ਇਹ ਬੰਦੇ ਟੌਪ ਦੇ ਅਮੀਰ ਸਨ, ਯਾਨੀ ਦੇਸ਼ ਦੀ ਜਿਹੜੀ ਟੌਪ ਦੀ 100 ਅਮੀਰਾਂ ਵਾਲੀ ਸੂਚੀ ਸੀ, ਇਹ ਉਹਦੇ ਵਿੱਚ ਸ਼ਾਮਲ ਹੁੰਦੇ ਸਨ ਦੋਨੇ ਭਰਾ। ਤੇ ਅੱਜ ਕਿੱਥੇ ਕਿ ਇਹ ਬਦਨਾਮ ਹੋਏ ਪਏ ਆ, ਸੁਰਖੀਆਂ ਬਣਦੀਆਂ, ਚੁਟਕਲੇ ਬਣਦੇ ਆ, ਤੇ ਇੱਥੋਂ ਤੱਕ ਕਿਸੇ ਬਣਦੇ ਆ ਕਿ ਇਹਨਾਂ ਨੂੰ ਜੇਲ੍ਹ ਦੇ ਵਿੱਚ ਇੱਕ ਚਟਾਈ ਤੇ ਲੇਟਣਾ ਪੈਂਦਾ, ਇਹੋ ਜਿਹੇ ਚੁਟਕਲੇ ਬਣਦੇ ਆ। ਸੋ ਬਹੁਤ ਹੱਦ ਤੱਕ ਜੇ ਕਹੀਏ ਕਿ ਇਹਨਾਂ ਦੇ ਫੈਸਲੇ ਇਹਨਾਂ ਚੀਜ਼ਾਂ ਵਾਸਤੇ ਜ਼ਿੰਮੇਵਾਰ ਹੈ। ਪਰ ਹੁਣ ਦੇਖੋ ਅੱਗੇ ਕੀ ਬਣਦਾ। ਡੇਰਾ ਬਿਆਸ ਦਾ ਇਹ ਵਰਸ਼ਨ ਆਇਆ ਸੀਗਾ ਕਿ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ, ਪਰ ਉਹ ਲੈਣਾ ਦੇਣਾ ਹੈ ਜਾਂ ਨਹੀਂ, ਇਹ ਜਿਵੇਂ ਜਿਵੇਂ ਕਾਰਵਾਈ ਅੱਗੇ ਵਧੂਗੀ ਫਿਰ ਪਤਾ ਲੱਗਣਾ। ਜੀ ਜੀ। ਅਗਲੀ ਗੱਲ ਕਰਦੇ ਹਾਂ ਆਪਾਂ, ਕਹਿੰਦੇ ਕਸ਼ਮੀਰ ਵਿੱਚ ਪੰਜਾਬੀਆਂ ਦੀ ਹੱਤਿਆ ਦੇ ਮਗਰੋਂ ਸੇਬ ਵਪਾਰੀਆਂ ਦੇ ਵਿੱਚ ਸਹਿਮ। ਦੇਖੋ ਬੜੀ ਮਾੜੀ ਘਟਨਾ ਘਟੀ ਆ। ਵੈਸੇ ਪਿਛਲੇ ਜੇ ਤੁਸੀਂ 36 ਘੰਟੇ ਚੱਕ ਕੇ ਦੇਖੋਗੇ, ਉੱਥੇ ਇੱਕ ਤੇ ਮਜ਼ਦੂਰ ਮਾਰ ਦਿੱਤਾ ਗਿਆ ਜਿਹੜਾ ਮੇਰੇ ਖਿਆਲ ਦੇ ਨਾਲ ਛੱਤੀਸਗੜ੍ਹ ਦਾ ਸੀਗਾ,
ਤੇ 2 ਪੰਜਾਬੀ ਬੰਦਿਆਂ ਤੇ ਵੀ ਹਮਲਾ ਹੋਇਆ। ਇਹ ਸਾਡੇ ਲਾਗੇ ਦੀ ਸਨ, ਅਬੋਹਰ ਦੇ ਸੀਗੇ। ਤੇ ਗਏ ਇੱਕ ਤੇ ਹੈਗਾ ਸੀਗਾ ਵਪਾਰੀ, ਇੱਕ ਨਾਲ ਵਿਚਾਰਾ ਮਜ਼ਦੂਰ ਗਿਆ ਸੀਗਾ। ਉਸ ਮਜ਼ਦੂਰ ਦੇ ਸਿਰ ਤੇ ਹੀ ਸਾਰਾ ਪਰਿਵਾਰ ਸੀਗਾ। ਦੱਸਦੇ ਦੋਵਾਂ ਨੂੰ ਗੋਲੀਆਂ ਦੇ ਨਾਲ ਉਸ ਵੇਲੇ ਭੁੰਨ ਦਿੱਤਾ ਗਿਆ ਜਦੋਂ ਇਹ ਇੱਕ ਥਾਂ ਤੇ ਟਰੱਕ ਵਿੱਚ ਸੇਬ ਲਗਾ ਰਹੇ ਸੀਗੇ। ਤਾਂ ਉਸ ਤੋਂ ਬਾਅਦ ਫਿਰ ਹਸਪਤਾਲ ਖੜਿਆ ਗਿਆ, ਜਿੱਥੇ ਇੱਕ ਜਿਹੜਾ ਵਪਾਰੀ ਹੈ ਸੰਜੇ, ਉਹ ਤੇ ਹੈਗਾ ਕੋਮਾ ਦੇ ਵਿੱਚ। ਉਹ ਜਿਹੜਾ ਮਜ਼ਦੂਰ ਨਾਲ ਖੜਿਆ ਸੀਗਾ ਚਰਨਜੀਤ ਚੰਨੀ, ਉਹ ਮਰ ਗਿਆ ਵਿਚਾਰਾ। ਦੋਵੇਂ ਨੌਜਵਾਨ ਸੀ, ਕੋਈ ਇੰਨੇ ਬਹੁਤੇ ਵੱਡੀ ਉਮਰ ਦੇ ਨਹੀਂ ਸੀ। ਉਸ ਤੋਂ ਬਾਅਦ ਜਿਵੇਂ ਹੀ ਖਬਰ ਅਬੋਹਰ ਪਹੁੰਚੀ ਆ, ਪੰਜਾਬ ਦੇ ਵਿੱਚ ਪਹੁੰਚੀ ਆ, ਤਾਂ ਜਿਹੜੇ ਸੇਬ ਦੇ ਵਪਾਰੀ ਇੱਧਰੋਂ ਜਾਂਦੇ ਆ ਵਪਾਰ ਵਾਸਤੇ, ਉਹਨਾਂ ਦੇ ਵਿੱਚ ਜ਼ਬਰਦਸਤ ਸਹਿਮ ਹੈ, ਕਿਉਂਕਿ ਸਿਕਿਉਰਿਟੀ ਬੇਸ਼ੱਕ ਉੱਥੇ ਟਾਈਟ ਆ, ਪਰ ਇਸ ਤਰ੍ਹਾਂ ਦੀ ਘਟਨਾ ਘਟ ਜਾਣੀ, ਇਸ ਤਰ੍ਹਾਂ ਦੀ ਹੋਣੀ, ਵਾਪਰ ਜਾਣੀ, ਉਹ ਕਿਸੇ ਵੀ ਵਪਾਰ ਵਾਸਤੇ ਘੱਟ ਬੰਦਾ ਸਕਦਾ ਹੈ। ਤਾਂ ਕਿਉਂਕਿ ਹਰੇਕ ਬੰਦਾ ਆਪਣੀ ਜਾਨ ਨੂੰ ਪਹਿਲ ਦਿੰਦਾ, ਵਪਾਰ ਬਾਅਦ ਦੀ ਗੱਲ ਆ। ਤਾਂ ਜ਼ਰਾ ਜੀ ਗੱਲ ਆ ਕਿ ਉੱਥੇ ਹੋਣ ਜਾਣ ਦੀ ਬਹੁਤੇ ਲੋਕ ਹਿੰਮਤ ਨਹੀਂ ਕਰਨਗੇ। ਤੇ ਇਹ ਹੁਣ ਵੇਖਣਾ ਵਿਚਾਰਨਾ ਪਊਗਾ ਕਿ ਇਹ ਕਸ਼ਮੀਰ ਦੇ ਖੈਰ ਖਵਾਹ ਲੋਕ ਆ ਜਾਂ ਕਸ਼ਮੀਰ ਦੇ ਦੁਸ਼ਮਣ ਲੋਕ ਆ। ਹੁਣ ਮੈਨੂੰ ਨਹੀਂ ਪਤਾ ਕਿੰਨੇ ਕਾਂਡ ਕੀਤਾ, ਕਿੰਨੇ ਕੰਮ ਕੀਤਾ, ਪਰ ਇਹਦੇ ਨਾਲ ਕਿ ਜਿਹੜਾ ਜੰਮੂ ਕਸ਼ਮੀਰ ਪਹਿਲਾਂ ਹੀ ਆਰਥਿਕ ਤੌਰ ਤੇ ਟੁੱਟਾ ਪਿਆ, ਤੇ ਜਿਹੜਾ ਸੇਬ ਦਾ ਵਪਾਰ ਮਾੜਾ ਮੋਟਾ ਚੱਲਦਾ, ਜੇ ਉਹ ਵੀ ਰੁਕ ਗਿਆ, ਉਹਦੇ ਵਿੱਚ ਦੇਖੋ ਕਸ਼ਮੀਰੀਆਂ ਦਾ ਕਿੰਨਾ ਨੁਕਸਾਨ ਹੈ, ਕਸ਼ਮੀਰ ਦਾ ਕਿੰਨਾ ਨੁਕਸਾਨ ਹੈ। ਤਾਂ ਇਹ ਜੇ ਕਹਿਣ ਕਿ ਅਸੀਂ ਕਸ਼ਮੀਰ ਦੇ ਖੈਰ ਖਵਾਹ, ਤੇ ਮੇਰੇ ਖਿਆਲ ਦੇ ਨਾਲ ਨਹੀਂ, ਕਿਉਂਕਿ ਆਮ ਲੋਕਾਂ ਨੂੰ ਵੀ ਨੁਕਸਾਨ ਹੈ ਇਹਦੇ ਨਾਲ। ਸੋ ਦੇਖਦੇ ਹਾਂ ਹੁਣ ਕੋਈ ਅੱਗੇ ਗੱਲ ਨਿਕਲਦੀ ਹੈ ਜਾਂ ਨਹੀਂ ਨਿਕਲਦੀ, ਪਰ ਦੱਸਦੇ ਆ ਕਿ ਇੱਕ ਵਾਰੀ ਗੋਲੀਆਂ ਮਾਰਨ ਵਾਲੇ ਜਿਹੜੇ ਉੱਥੋਂ ਫਰਾਰ ਹੋ ਗਏ ਆ। ਜਿਹੜੇ ਸਥਾਨਕ ਲੋਕੀ ਸੀਗੇ ਨਾਲ ਉੱਥੇ ਖੜੇ ਸੀਗੇ, ਜਿਹੜੇ ਦੱਸਦੇ ਕਿ ਉਹਨਾਂ ਦਾ ਵੀ ਕੁਤਾਪਾ ਵਾਹਵਾ ਕਰਕੇ ਗਏ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸਿੱਖ ਕਤਲੇਆਮ ਬਾਰੇ ਸਿਰਸਾ ਨੇ ਕੀਤਾ ਸਨਸਨੀਖੇਜ਼ ਖੁਲਾਸਾ। ਦੇਖੋ, ਇਹ ਸਨਸਨੀਖੇਜ਼ ਖੁਲਾਸਾ ਜਿਹੜਾ ਵਾਕਈ ਹੈਰਾਨ ਕਰਨ ਵਾਲਾ ਨਹੀਂ, ਪਰੇਸ਼ਾਨ ਕਰਨ ਵਾਲਾ ਵੀ ਆ ਕਿ ਕਿਸ ਤਰ੍ਹਾਂ ਇੱਕ ਸਟੇਟ ਦੇ ਵਿੱਚ ਐਡਾ ਵੱਡਾ ਕਤਲੇਆਮ ਹੁੰਦਾ, ਐਸਾ ਕਤਲੇਆਮ ਹੁੰਦਾ ਜਿਹਨੇ ਦੂਸਰੇ ਵੱਡੇ ਕਤਲੇਆਮ ਦੀ ਨੀਂਹ ਰੱਖੀ ਸੀਗੀ। ਤਾਂ ਕਹਿਣ ਦਾ ਭਾਵ ਇਹ ਆ ਕਿ ਅੱਜ ਜਿੱਦਾਂ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਇੱਕ ਗਵਾਹ ਐਸਾ ਵੀ ਹੈ ਇਸ ਸਾਰੇ ਕਤਲੇਆਮ ਦੇ ਪ੍ਰਕਰਣ ਦੇ ਵਿੱਚ ਜੋ ਚੱਲਿਆ ਇਨਸਾਫ ਵਾਸਤੇ, ਕਿ ਜਿਸ ਗਵਾਹ ਨੇ ਗਵਾਹੀ ਨਹੀਂ ਦਿੱਤੀ, ਬਲਕਿ ਉਹਦੀ ਥਾਂ ਤੇ ਫਰਜ਼ੀ ਗਵਾਹ ਪੁਲਿਸ ਨੇ ਖੜਾ ਕਰਕੇ ਵਾਰ-ਵਾਰ ਗਵਾਹੀ ਦਵਾਈ ਕਿ ਸੱਜਣ ਕੁਮਾਰ ਦਾ ਇਹਦੇ ਵਿੱਚ ਕਸੂਰ ਹੀ ਕੋਈ ਨਹੀਂ ਹੈ, ਉਹ ਸ਼ਾਮਲ ਹੀ ਨਹੀਂ ਹੈ। ਤਾਂ ਜੋਗਿੰਦਰ ਸਿੰਘ ਨਾਂ ਦਾ ਇਹ ਗਵਾਹ ਦੱਸਿਆ ਜਾ ਰਿਹਾ ਵਾ, ਜਿਹਦੇ ਦਸਤਖਤ ਜਿਹੜੇ ਆ ਉਹ ਅੰਗਰੇਜ਼ੀ 'ਚ ਕੀਤੇ ਗਏ, 164 ਦੇ ਤਹਿਤ ਬਿਆਨ ਦਰਜ ਕਰਵਾਉਂਦੇ ਰਹੇ। ਫਿਰ ਬਾਅਦ ਦੇ ਵਿੱਚ ਪਤਾ ਲੱਗਿਆ ਜਦੋਂ ਅਸਲੀ ਜੋਗਿੰਦਰ ਸਿੰਘ ਆਇਆ ਕਿ ਮੈਨੂੰ ਤੇ ਅੰਗਰੇਜ਼ੀ ਆਉਂਦੀ ਨਹੀਂ ਤੇ ਮੈਂ ਅੱਜ ਤੱਕ ਗਵਾਹੀ ਵਾਸਤੇ ਆਇਆ ਹੀ ਨਹੀਂ ਹੈ। ਤਾਂ 164 ਦੇ ਬਿਆਨ ਜਿਹੜੇ ਆ ਉਹ ਕਿਹੜਾ ਜੋਗਿੰਦਰ ਸਿੰਘ ਉੱਥੇ ਕਰਵਾ ਗਿਆ, ਪੁਲਿਸ ਕਿਹਦੇ ਬਿਆਨ ਕਰਵਾ ਗਏ 164 ਦੇ, ਇਹ ਹੁਣ ਦੇਖਣ ਦਾ ਵਿਸ਼ਾ, ਵਿਚਾਰਨ ਦਾ ਵਿਸ਼ਾ। ਬੜੇ ਸਨਸਨੀਖੇਜ਼ ਇਹਨਾਂ ਨੇ ਦੋਸ਼ ਲਾਏ ਆ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ। ਇਹ ਗੱਲਾਂ ਜਿਹੜੀਆਂ ਮੇਰੇ ਖਿਆਲ ਦੇ ਨਾਲ ਇਸ ਪੱਖੋਂ ਤੇ ਚੰਗੀਆਂ ਕਿ ਮਨਜਿੰਦਰ ਸਿੰਘ ਸਿਰਸਾ ਹੋਰੀ ਫੋਲਦੇ ਆ, ਚਾਹੇ ਕਿਸੇ ਵੀ ਭਾਵਨਾ ਤਹਿਤ, ਪਰ ਉਹ ਇਹੋ ਜਿਹੇ ਮਾਮਲਿਆਂ ਨੂੰ ਜ਼ਰੂਰ ਫੋਲਦੇ ਰਹਿੰਦੇ। ਪਰ ਇਹਨਾਂ ਨੂੰ ਫੋਲ ਕੇ ਇਹ ਵੀ ਵੇਖਣਾ ਚਾਹੀਦਾ ਕਿ ਕੁਛ FIR ਜਿਹੜੀਆਂ ਸੀਗੀਆਂ ਉਹ ਸੰਘ ਦੇ ਕਾਰਕੁਨਾਂ ਦੇ ਖਿਲਾਫ ਵੀ ਹੋਈਆਂ ਸੀ ਦਰਜ, ਉਦੋਂ ਉਹ ਵੀ ਵੇਖ ਲੈਣ, ਸ਼ਾਇਦ ਕੋਈ ਲੱਭ ਪਵੇ ਇੱਕ ਅੱਧੀ, ਉਹਦੇ ਵਿੱਚ ਵੀ ਇਨਸਾਫ ਲਾਜ਼ਮੀ ਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜਿੱਦਾਂ ਦੀ ਵੀ ਇਹ ਹੈ ਸਾਰੀ ਗੱਲਬਾਤ, ਜੇ ਆਪਾਂ ਇਹਨੂੰ ਵੇਖੀਏ ਤਾਂ ਇਹਦੇ 'ਚ ਇੱਕ ਸ਼ੱਕ ਇਹ ਵੀ ਪੈਦਾ ਹੁੰਦਾ ਕਿ ਹੋਰ ਕਿੰਨੀਆਂ ਗਵਾਹੀਆਂ ਆਉਣਗੀਆਂ ਜਿਨ੍ਹਾਂ ਦੀ ਬਿਨਾਂ ਤੇ ਕੇਸ ਜਿਹੜੇ ਆ ਉਹ ਇੱਧਰੋਂ ਉੱਧਰ ਪਲਟ ਗਏ। ਤਾਂ ਇਹ ਘੋਖਣਾ ਚਾਹੀਦਾ ਮਨਜਿੰਦਰ ਸਿੰਘ ਸਿਰਸਾ ਵੀ। ਚਲੋ ਮੈਂ ਵਾਰ-ਵਾਰ ਕਹਿੰਦਾ ਕਿ ਇਹ ਵਧੀਆ ਕੰਮ ਕਰਦੇ ਆ, ਕਿਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਨੋਟਿਸ ਲੈਂਦੇ ਆ। ਤਾਂ ਇਹ ਵੇਖਣਾ ਚਾਹੀਦਾ ਕਿ ਹੋਰ ਕਿਹੜੇ-ਕਿਹੜੇ ਮਾਮਲਿਆਂ 'ਚ ਇਸ ਤਰ੍ਹਾਂ ਦੀ ਗੁੰਜਾਇਸ਼ ਰਹੀ ਆ, ਤੇ ਜਿੱਥੇ-ਜਿੱਥੇ ਵੀ ਰਹੀ ਆ ਉੱਥੇ ਇਸ ਤਰ੍ਹਾਂ ਫਿਰ ਚੋਰੀ ਫੜ ਕੇ ਕਾਨੂੰਨ ਨੂੰ ਦੱਸਣਾ ਚਾਹੀਦਾ ਕਿ ਵੇਖੋ ਤੁਹਾਡੀਆਂ ਅੱਖਾਂ ਦੇ ਮੂਹਰੇ ਨਾ ਸਿਰਫ ਕਤਲ ਕਰ ਗਏ, ਬਲਕਿ ਬਚਣ ਵਾਸਤੇ ਹੇਰਾਫੇਰੀਆਂ ਵੀ ਕਰ ਗਏ ਕੋਰਟ ਕਚਹਿਰੀਆਂ ਦੇ ਨਾਲ। ਤਾਂ ਮੇਰੇ ਖਿਆਲ ਦੇ ਨਾਲ ਇਹ ਸਿਸਟਮ ਵਾਸਤੇ, ਸਾਡੀ ਨਿਆਂ ਵਿਵਸਥਾ ਵਾਸਤੇ ਬੇਹੱਦ ਸ਼ਰਮਨਾਕ ਵਰਤਾਰਾ ਹੈ ਕਿ ਏਡੇ ਵੱਡੇ ਕਤਲੇਆਮ ਦੇ ਵਿੱਚ ਲੋਕ ਫੇਕ ਗਵਾਹੀਆਂ ਦੇ ਗਏ ਤੇ ਪੁਲਿਸ ਵਾਲੇ ਫੇਕ ਗਵਾਹੀਆਂ ਕਰਵਾ ਵੀ ਗਏ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਭਾਰਤ ਵੱਲੋਂ ਕਰਤਾਰਪੁਰ ਕੋਰੀਡੋਰ ਤਿਆਰ, 8 ਨਵੰਬਰ ਨੂੰ ਜਾਵੇਗਾ ਪਹਿਲਾ ਜੱਥਾ। ਹਾਂਜੀ ਬਿਲਕੁਲ, ਇਹ ਵਧੀਆ ਖਬਰ ਆ, ਕਿਉਂਕਿ ਆਪਾਂ ਇਹੀ ਖਬਰ ਭਾਲਦੇ ਸਾਂ ਕਈ ਦਿਨਾਂ ਤੋਂ, ਬੀਤੇ ਕਈ ਰੋਜ਼ ਤੋਂ ਇਹੀ ਖਬਰ ਦੀ ਤਲਾਸ਼ ਸੀਗੀ
ਕਿ ਕੋਈ ਤਰੀਕ ਮੁਕਰਰ ਹੋ ਜਾਵੇ, ਕੋਈ ਦਿਨ ਦਾ ਪਤਾ ਲੱਗ ਜਾਵੇ ਤਾਂ ਕਿ ਲੋਕ ਤਿਆਰੀਆਂ ਵਿੱਢ ਸਕਣ, ਕਿਉਂਕਿ ਇੱਕ ਸੰਸਾ ਰਹਿੰਦਾ, ਸ਼ੰਕਾ ਰਹਿੰਦਾ ਇਹੋ ਜਿਹੇ ਮਾਹੌਲ ਦੇ ਵਿੱਚ ਕਿ ਕਿਤੇ ਕੋਈ ਗੜਬੜੀ ਨਾ ਹੋ ਜਾਵੇ, ਕਿਤੇ ਕੁਝ ਗਲਤ ਨਾ ਵਾਪਰ ਜਾਵੇ। ਤਾਂ ਬਹਰਹਾਲ ਦੱਸਦੇ ਆ ਕਿ ਇਹ ਵਿਦੇਸ਼ ਮੰਤਰਾਲਾ ਜਿਹੜਾ ਆਪਣਾ ਭਾਰਤ ਦਾ, ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਜਿਹੜਾ ਕੰਮ ਰਹਿੰਦਾ ਪਿਆ ਬਕਾਇਆ ਕੰਮ ਹੈ ਜਿਹੜਾ ਉਹ 31 ਅਕਤੂਬਰ ਤੱਕ ਪੂਰਾ ਕਰ ਲਿਆ ਜਾਊਗਾ ਤੇ 8 ਨਵੰਬਰ ਨੂੰ ਇਸ ਰਸਤੇ ਤੋਂ ਹੀ ਭਾਰਤ ਤੋਂ ਸਿੱਖ ਸ਼ਰਧਾਲੂਆਂ ਦਾ ਪਹਿਲਾ ਜਥਾ ਜਿਹੜਾ ਉਹ ਰਵਾਨਾ ਹੋਵੇਗਾ। ਤਾਂ ਇਸ ਕੰਮ ਲਈ 20 ਅਕਤੂਬਰ ਤੋਂ ਆਨਲਾਈਨ ਰਜਿਸਟ੍ਰੇਸ਼ਨ ਜਿਹੜੀ ਆ ਉਹ ਸ਼ੁਰੂ ਹੋਊਗੀ। ਹਾਲਾਂਕਿ ਪਾਕਿਸਤਾਨ ਵੱਲੋਂ ਤਿਆਰੀਆਂ ਦੀ ਰਫ਼ਤਾਰ ਹੌਲੀ ਚੱਲ ਰਹੀ ਹੈ, ਨਾਲ ਇਹ ਕਹਿ ਰਿਹਾ ਕਿ ਜਿਸ ਨਾਲ ਸ਼ਰਧਾਲੂਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਾਂ ਇਹ ਭਾਰਤ ਵਾਲੇ ਪਾਸਿਓਂ ਹੈ ਕਿ ਅਸੀਂ ਆਪਣਾ ਕੰਮ ਹੈ ਜਿਹੜਾ ਉਹ ਰਹਿੰਦੇ ਦਿਨਾਂ ਦੇ ਵਿੱਚ ਨੇਪਰੇ ਚਾੜ ਲੈਣਾ ਵਾ, ਪਰ ਪਾਕਿਸਤਾਨ ਦੇ ਵਿੱਚ ਥੋੜੀ ਸੁਸਤੀ ਆ, ਕਹਿੰਦੇ ਕਿ ਉਹਨਾਂ ਨੇ ਪੁਲ ਨਹੀਂ ਬਣਾਇਆ, ਪਰ ਫਿਰ ਵੀ ਬਾਈ ਰੋਡ ਲਾਂਘਾ ਜਿਹੜਾ ਉਹ ਖੁੱਲ ਜਾਊਗਾ। ਤਾਂ ਖੈਰ ਜੋ ਵੀ ਆ, ਜਿਸ ਤਰੀਕੇ ਨਾਲ ਮਰਜ਼ੀ ਕੰਮ ਚੱਲੇ, ਇਹ ਲਾਂਘਾ ਖੁੱਲਣਾ ਚਾਹੀਦਾ। ਕੋਈ ਮਾੜੀ ਮੋਟੀ ਰਹਿ ਗਈ ਕੰਸਟਰਕਸ਼ਨ ਦੀ ਕੋਈ ਕਮੀ ਪੇਸ਼ੀ, ਉਹ ਤੇ ਚਲੋ ਨਾਲੋਂ ਨਾਲ ਵੀ ਕੰਮ ਚੱਲਦਾ ਹੀ ਰਹਿੰਦਾ। ਆਪਾਂ ਦੇਖਦੇ ਹਾਂ ਕਿ ਬਹੁਤ ਵੱਡੇ ਵੱਡੇ ਗੁਰੂ ਘਰਾਂ ਦੇ ਵਿੱਚ ਉਧਰੋਂ ਸੰਗਤ ਜਿਹੜੀ ਆ ਨਤਮਸਤਕ ਹੋਈ ਜਾਂਦੀ ਆ ਤੇ ਨਾਲ ਨਾਲ ਕਾਰ ਸੇਵਾ ਵੀ ਚੱਲੀ ਜਾਂਦੀ ਆ, ਤਾਂ ਦੇਖਦੇ ਹੀ ਆ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਬਾਅਦ ਦੇ ਵਿੱਚ ਵੀ, ਪਰ ਜਿਹੜੀ ਇਹ ਤਰੀਕ ਮੁਕਰਰ ਹੋਈ ਹੈ, ਜੇ ਇਸ ਤਰੀਕ ਦੇ ਵਿੱਚ ਬਦਲਾਅ ਨਹੀਂ ਆਉਂਦਾ ਤਾਂ ਮੇਰੇ ਖਿਆਲ ਦੇ ਨਾਲ ਸਭਨਾਂ ਨੂੰ ਤਿਆਰੀ ਕਰ ਲੈਣੀ ਚਾਹੀਦੀ ਆ। ਸੋ ਜਿਹੜੀ ਅਪਲਾਈ ਵਾਸਤੇ ਪ੍ਰਕਿਰਿਆ ਅਪਣਾਈ ਗਈ ਆ ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਅੱਜ ਇਹਨਾਂ ਨੇ ਫਾਰਮ ਵੀ ਲਾਂਚ ਕਰ ਦਿੱਤਾ, ਉਹ ਲਾਂਚ ਕੀਤਾ ਫਾਰਮ ਜਿਹੜਾ ਤੁਸੀਂ ਦੇਖ ਸਕਦੇ ਹੋ, ਕਿਤੇ ਵੀ ਸੋਸ਼ਲ ਮੀਡੀਆ ਤੇ ਵੀ ਲੈ ਸਕਦੇ ਹੋ ਜਾਂ ਹੋਰ ਵੀ ਕਈ ਥਾਵਾਂ ਤੇ ਪਿਆ ਵਾ। ਤਾਂ ਉਹਦੇ ਵਿੱਚ ਸਾਰੀਆਂ ਚੀਜ਼ਾਂ ਦੱਸੀਆਂ ਗਈਆਂ, ਦਰਸਾਈਆਂ ਗਈਆਂ ਕਿ ਕਿੱਥੇ ਕੀ ਕਰਨੀ ਆ, ਪਰ ਉਹਦੇ ਵਿੱਚ ਪਾਸਪੋਰਟ ਜ਼ਰੂਰੀ ਆ। ਅੱਜ ਇੱਕ ਚੀਜ਼ ਹੋਰ ਵੀ ਇਹਨਾਂ ਨੇ ਸਾਫ਼ ਕਰ ਦਿੱਤੀ ਆ ਕਿ ਜਿਹੜੀ ਉਹਨਾਂ ਨੇ ਫੀਸ ਰੱਖੀ ਸੀਗੀ $20 ਵਾਲੀ, ਉਹਨੂੰ ਵੀ ਖਤਮ ਕਰਨ ਵਾਸਤੇ ਮਨਾਉਣ ਦਾ ਯਤਨ ਕੀਤਾ ਗਿਆ ਪਾਕਿਸਤਾਨ ਵਾਲਿਆਂ ਨੂੰ, ਪਰ ਉਹ ਮੰਨੇ ਕੋ ਨਹੀਂ। ਤਾਂ ਇਸ ਟਾਈਮ ਉਹਨਾਂ ਦਾ ਜਿਹੜਾ ਰੁਪਈਆ ਕਰੰਸੀ ਦਾ ਜੇ ਫਰਕ ਦੇਖੀਏ ਤਾਂ ਉਹ ਡਾਲਰ ਦੇ ਮੁਕਾਬਲੇ ਦਾ 156 ਰੁਪਏ ਆ। ਉਹਨਾਂ ਨੂੰ ਅੱਛਾ ਖਾਸਾ ਪੈਸਾ ਜਿਹੜਾ ਉਹ ਇਸ ਤਰ੍ਹਾਂ ਫੀਸ ਦੇ ਰੂਪ ਦੇ ਵਿੱਚ ਮਿਲ ਸਕਦਾ। ਸੋ ਲਿਹਾਜ਼ਾ ਉਹਨਾਂ ਨੇ ਇਸ ਗੱਲ ਤੋਂ ਅਸਮਰਥਾ ਪ੍ਰਗਟਾਈ ਹੈ ਕਿ ਅਸੀਂ ਇਹ ਫੀਸ ਜਿਹੜੀ ਆ ਖਤਮ ਨਹੀਂ ਕਰ ਸਕਦੇ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਪਾਣੀ ਦੇ ਮੁੱਦੇ ਤੇ ਪੰਜਾਬ ਅਤੇ ਹਰਿਆਣਾ ਫਿਰ ਆਮੋ ਸਾਹਮਣੇ। ਇਹ ਤਾਂ ਦੇਖੋ ਹੁਣ ਆਮੋ ਸਾਹਮਣੇ ਰਹਿਣਗੇ, ਕਿਉਂਕਿ ਪਾਣੀ ਹੈ ਜਿਹੜਾ ਉਹ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਅਨਮੋਲ ਸਰਮਾਇਆ ਬਣ ਜਾਣਾ, ਐਸਾ ਸਰਮਾਇਆ ਜਿਹਦਾ ਮੁੱਲ ਹੀ ਕੋਈ ਨਹੀਂ ਰਹਿਣਾ। ਪਰ ਇਹ ਨਿਕੰਮਾ ਕੰਮ ਸੀਗਾ ਲੀਡਰਸ਼ਿਪ ਦਾ, ਪੰਜਾਬੀ ਲੀਡਰਸ਼ਿਪ ਦਾ, ਕਿ ਨਾ ਸਿਰਫ ਪੰਜਾਬ ਤੁੜਵਾ ਲਿਆ ਬਲਕਿ ਆਪਣਾ ਪਾਣੀ ਵੀ ਖੁਆ ਲਿਆ, ਕੰਟਰੋਲ ਵੀ ਗਵਾ ਲਿਆ, ਤੇ ਜਿਹੜਾ ਭਵਿੱਖ ਸੀਗਾ ਉਹ ਵੀ ਦਾਅ ਤੇ ਲਾ ਲਿਆ। SYL ਨਿਕਲ ਗਈ ਤੇ ਚੀਕ ਹੀ ਨਿਕਲ ਜਾਣੀ ਹੈ। ਖੈਰ ਇਹ ਮਸਲਾ ਕੋਈ ਵੈਸੇ ਸਿੱਧੇ ਤੌਰ ਤੇ ਇਸ ਤਰ੍ਹਾਂ ਦਰਿਆਈ ਪਾਣੀਆਂ ਨਾਲ ਨਹੀਂ ਜੁੜਿਆ। ਜੋ ਪਾਣੀ ਜਾਂਦਾ ਹੈ, ਜਿਹੜੀ ਇੱਕ ਨਹਿਰ ਪਾਣੀ ਲੈ ਕੇ ਜਾਂਦੀ ਹੈ ਭਾਖੜਾ ਸਰਹੰਦ ਨਹਿਰ, ਉਹਦੇ ਵਿੱਚ ਸ਼ਹਿਜ਼ਾਦਪੁਰ ਕੋਈ ਪਿੰਡ ਦੇ ਜਿਹੜੇ ਨੇੜੇ ਇੱਕ ਪਾੜ ਪੈ ਗਿਆ ਸੀਗਾ, ਉਹਨੂੰ ਪੂਰਨ ਨੂੰ ਲੈ ਕੇ ਦੋਵੇਂ ਸਟੇਟ ਜਿਹੜੇ ਆ ਉਹ ਆਮੋ ਸਾਹਮਣੇ ਆ ਗਏ ਆ। ਕਿਉਂਕਿ ਜਿਹੜਾ ਇੱਥੋਂ ਦਾ ਸਿੰਜਾਈ ਵਿਭਾਗ ਆ ਜਾਂ ਭਾਖੜਾ ਮੈਨੇਜਮੈਂਟ ਆ, ਉਹਨਾਂ ਨੇ ਇਹ ਮੰਗ ਕੀਤੀ, ਇਹ ਗੱਲ ਵੈਸੇ ਉਹਨਾਂ ਨੇ ਪੇਸ਼ਕਸ਼ ਦੇ ਰੂਪ ਦੇ ਵਿੱਚ ਕਹੀ ਹੋਊਗੀ ਹਰਿਆਣੇ ਨੂੰ, ਕਿ ਤੁਸੀਂ ਪਾਣੀ ਘੱਟ ਕਰਵਾ ਲਓ। ਮਤਲਬ ਕਿ ਉਹ ਜਿਹੜਾ ਕੋਈ ਗੱਟਾ ਗੁੱਟਾ ਰੱਖਦੇ ਆ ਭਰ ਕੇ ਰੇਤ ਨਾਲ ਜਾਂ ਬਜਰੀ ਨਾਲ, ਉਹ ਕਹਿੰਦੇ ਕਿ ਉਹ ਨਿਕਲ ਜਾਂਦਾ। ਪਾਣੀ ਦਾ ਵਹਾਅ ਤੁਹਾਨੂੰ ਪਤਾ ਹੀ ਬਹੁਤ ਤੇਜ਼ ਆ, ਦੋ ਨਹਿਰਾਂ ਨਿਕਲਦੀਆਂ ਪਟਿਆਲੇ ਦੇ ਇੱਕ ਥੱਲੇ ਪਾਸਿਓਂ ਇੱਕ ਉਤਲੇ ਪਾਸਿਓਂ। ਤਾਂ ਉਹ ਕਹਿੰਦੇ ਆ ਕਿ ਭਾਈ ਜੋ ਅਸੀਂ ਗੱਟੇ ਗੁੱਟੇ ਰੱਖਦੇ ਆ ਉਹ ਰੁੜ ਜਾਂਦੇ ਆ ਨਾਲ ਦੀ ਨਾਲ, ਅਸੀਂ ਕੀ ਕਰੀਏ। ਤਾਂ 5000 ਕਿਊਸਿਕ ਪਾਣੀ ਦੀ ਜਗ੍ਹਾ ਤੇ ਜੇ ਤੁਸੀਂ 3000 ਕਿਊਸਿਕ ਪਾਣੀ ਚਲਾਓ ਤੇ ਅਸੀਂ ਇਸ ਖੋਰੇ ਨੂੰ ਕਵਰ ਕਰ ਸਕਦੇ ਹਾਂ। ਮਤਲਬ ਕਿ ਜਿੱਥੇ ਵੀ ਪਾੜ ਪਿਆ ਤਾਂ ਅਸੀਂ ਇਹਨੂੰ ਪੂਰ ਸਕਦੇ ਹਾਂ। ਹਾਲਾਂਕਿ ਜਿਸ ਤਰ੍ਹਾਂ ਦੀ ਖਿੱਚ ਚੱਲਦੀ ਪਈ ਆਪਸ ਦੇ ਵਿੱਚ, ਇਹਨਾਂ ਦੀ ਖਿੱਚ ਧੂ ਹੋ ਰਹੀ ਆ, ਕਸ਼ਮਕਸ਼ ਚੱਲਦੀ ਪਈ ਆ, ਉਸ ਤੋਂ ਬਾਅਦ ਉੱਥੋਂ ਦੇ ਲਾਗੇ ਬੰਨੇ ਵਾਲੇ ਲੋਕ ਜਿਹੜੇ ਆ ਉਹ ਡਰੇ ਹੋਏ ਆ, ਸਹਿਮੇ ਹੋਏ ਆ ਕਿ ਕਿਤੇ ਅਸੀਂ ਨਾ ਮਾਰੇ ਜਾਈਏ। ਕਿਉਂਕਿ ਆਪਾਂ ਬਹੁਤ ਭਿਆਨਕ ਮੰਜ਼ਰ ਪੰਜਾਬ ਦੇ ਵਿੱਚ ਦੇਖਿਆ ਹੀ ਆ, ਜਿਹੜੀ ਪਾਣੀ ਦੀ ਮਾਰ ਪਈ ਆ। ਹਾਲਾਂਕਿ ਉਹ ਕਹੀ ਜਾਂਦੇ ਹਰਿਆਣੇ ਵਾਲੇ, ਉਹ ਕਹਿੰਦੇ ਜੀ ਐਡੀ ਕੋਈ ਗੱਲ ਨਹੀਂ, ਜਿਵੇਂ ਜੈਗੀ ਦਾ ਗਾਣਾ ਸੀ ਕਿ ਐਡੀ ਗੱਲ ਨਹੀਂ ਜਿੱਦੀ ਤੋਂ ਬਣਾ ਕੇ ਬਹਿ ਗਿਆ, ਉਹ ਕਹਿੰਦੇ ਕਿ ਐਡੀ ਗੱਲ ਤੇ ਹੈ ਹੀ ਨਹੀਂ ਹੈ, ਇਹ ਐਵੇਂ ਮਰੀ ਜਾਂਦੇ ਆ। ਸੋ ਅਸੀਂ ਜਿਹੜਾ ਪਾਣੀ ਆ ਉਹ ਆਪਣਾ ਪੂਰੇ ਦਾ ਪੂਰਾ ਲੈਣਾ। ਤਾਂ ਬਹਰਹਾਲ ਇਹ ਕਹਿੰਦੇ ਆ ਕਿ ਨਹੀਂ, ਸਾਨੂੰ ਥੋੜਾ ਜਿਹਾ ਸਮਾਂ ਦਿਓ, ਅਸੀਂ ਪਾਣੀ ਘੱਟ ਕਰਕੇ ਤਾਂ ਉਹ ਜਿਹੜਾ ਖੋਰਾ ਪਿਆ ਹੋਇਆ ਪਾੜ ਪਿਆ ਉਹਨੂੰ ਪੂਰ ਲਈਏ। ਪਰ ਹਰਿਆਣੇ ਵਾਲੇ ਕਹਿੰਦੇ ਕਿ ਨਹੀਂ, ਇਸ ਤਰ੍ਹਾਂ ਨਹੀਂ, ਇੱਕ ਬੂੰਦ ਵੀ ਪਾਣੀ ਦੀ ਘੱਟ ਅਸੀਂ ਨਹੀਂ ਕਰਨ ਦਿਆਂਗੇ। ਤਾਂ ਤੁਸੀਂ ਵੇਖ ਲਓ ਕਿ ਨਾ ਸਿਰਫ ਪਾਣੀ ਖੜਿਆ ਗਿਆ, ਪਾਣੀ ਉਹਨਾਂ ਨੇ ਲਿਆ, ਹੋਰ ਲੈਣ ਦੀ ਗੱਲਬਾਤ ਚੱਲ ਰਹੀ ਹੈ, ਬਲਕਿ ਇਹ ਵੀ ਅੰਡਰਸਟੈਂਡਿੰਗ ਨਹੀਂ ਬਣ ਰਹੀ ਕਿ ਪਾਣੀ ਜਿਹੜਾ
ਉਹ ਕਿਤੇ ਇੱਥੇ ਨੁਕਸਾਨ ਨਾ ਕਰ ਦੇਵੇ। ਮਤਲਬ ਕਿ ਤੁਸੀਂ ਡੁੱਬੋ, ਤੁਸੀਂ ਸੁੱਕੋ, ਤੁਹਾਡੀ ਟੈਨਸ਼ਨ ਆ, ਸਾਨੂੰ ਪਾਣੀ ਚਾਹੀਦਾ। ਤਾਂ ਇੰਨੀ ਕੁ ਘੱਟੋ ਘੱਟ ਇਹਨਾਂ ਨੂੰ ਮੱਤ ਰੱਖਣੀ ਚਾਹੀਦੀ ਆ। ਹੁਣ ਤਾਂ ਦੇਖੋ, ਜੇ ਆਪਾਂ ਵੇਖੀਏ ਬਿਆਈ, ਤਾਂ ਬਿਆਈ ਦੀ ਕਣਕ ਵੀ ਹਾਲੇ ਪਛੜ ਕੇ ਹੋਣੀ ਆ, 10-15 ਦਿਨ ਬਿਆਈ ਦੇ ਵਿੱਚ ਪਏ ਆ। ਤੇ ਜੇ ਇਸ ਰਿਸਕ ਨਾਲੋਂ ਕਿ ਪਾਣੀ ਟੁੱਟ ਜਾਵੇ ਕਿਸੇ ਪਾਸੇ ਤੇ ਡੋਬ ਕੇ ਰੱਖ ਦੇਵੇ, ਇਹਦੇ ਨਾਲੋਂ ਜੇ ਪਾਣੀ 3 ਦਿਨ 4 ਦਿਨ ਘੱਟ ਕਰ ਲਿਆ ਜਾਵੇ ਤਾਂ ਕੋਈ ਫਰਕ ਨਹੀਂ ਪੈਣਾ। ਕਿਹੜਾ ਸਦਾ ਲਈ ਉਹਨਾਂ ਨੇ ਨੱਕਾ ਲਾ ਦੇਣਾ ਉੱਥੇ ਕਿ ਆਹ ਭਾਈ ਨਹੀਂ, ਹੁਣ ਤੁਹਾਨੂੰ ਪਾਣੀ ਇੰਨਾ ਹੀ ਮਿਲੂਗਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕੈਪਟਨ ਦੀ ਪੱਗ ਲੱਥਣ ਮਗਰੋਂ ਰੁੱਖਾਂ ਦੀ ਆ ਗਈ ਸ਼ਾਮਤ, ਮਹਿਕਮੇ ਨੇ ਚਲਾਤਾ ਕੁਹਾੜਾ। ਹਾਂ ਬਿਲਕੁਲ। ਦੇਖੋ, ਇਹ ਜਿਹੜੇ DC ਸੀਗੇ ਉਹਨਾਂ ਨੇ ਕਲਾਸ ਚੰਗੀ ਲਾਈ, ਕਿਉਂਕਿ ਹਾਦਸਾਗ੍ਰਸਤ ਹੋ ਗਏ ਇੱਕ ਤਰ੍ਹਾਂ ਨਾਲ ਕਹੀਏ। ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੀ ਦਸਤਾਰ ਜਿਹੜੀ ਸੀਗੀ ਉਹ ਲੈ ਗਈ। ਤਾਂ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਮੀਡੀਆ ਜਿਹੜਾ ਉਹ ਐਸਾ ਮਿਆਰ ਬਣਾਈ ਬੈਠਾ ਕਿ ਲੋਕਾਂ ਦੇ ਸਟੇਟਸਾਂ ਤੋਂ ਚੱਕ ਕੇ ਫਿਰ ਖਬਰ ਨੂੰ ਬੈਡਰੂਮਾਂ ਤੱਕ ਵਾੜ ਦਿੰਦੇ ਆ। ਉਹ ਫਿਰ ਵੀਡੀਓ ਵਾਇਰਲ ਹੋ ਗਈ। ਤੇ ਹਾਦਸਾ ਤੇ ਦੇਖੋ ਕਿਸੇ ਨਾਲ ਵੀ ਹੋ ਸਕਦਾ। ਮੈਂ ਤੇ ਬਹੁਤ ਵਾਰੀ ਦੇਖਿਆ, ਅੱਗੇ ਹੁਣ ਤਾਂ ਚਲੋ ਥੋੜਾ ਘੱਟ ਗਿਆ ਰਿਵਾਜ, ਲੋਕੀ ਸਵਾਰੀਆਂ ਘੱਟ ਹੋਣ ਕਰਕੇ ਬੱਸ ਦੀਆਂ ਛੱਤਾਂ ਤੇ ਸਵਾਰੀ ਕਰਦੇ ਹੁੰਦੇ ਸੀ ਤੇ ਕਈ ਵਾਰ ਬਿਜਲੀ ਦੀ ਤਾਰ ਨੀਵੀਂ ਹੋਣੀ ਤੇ ਉਹ ਕਈਆਂ ਦੀ ਪੱਗ ਲਾ ਜਾਂਦੀ ਸੀ ਇੱਕੋ ਵਾਰੀ। ਪਰ ਲੋਕ ਏਦਾਂ ਨਹੀਂ ਕਰਦੇ ਕਿ ਵੀਡੀਓ ਬਣਾ ਲਈ, ਫੋਟੋਆਂ ਖਿੱਚ ਲਈਆਂ। ਜੇ ਕੋਈ ਪਿੱਛੋਂ ਆਉਂਦਾ ਤੇ ਪੱਗ ਨੂੰ ਝਾੜ ਚੰਬ ਕੇ ਅਗਲੇ ਤੱਕ ਪਹੁੰਚਦੀ ਕਰਦਾ ਸੀਗਾ ਕਿ ਲੈ ਜੀ ਸਿਰ ਤੇ ਰੱਖਾ। ਤੇ ਇਹ ਚੀਜ਼ ਬੜੀ ਕਸੂਤੀ ਜੀ ਹੈ ਕਿ ਇਸ ਤਰ੍ਹਾਂ ਕੋਈ ਹਾਦਸਾ ਹੋ ਗਿਆ ਤੇ ਲੋਕ ਮਜ਼ਾਹੀਆ ਤੌਰ ਤੇ ਲੈਂਦੇ, ਪੋਸਟਾਂ ਪਾਉਂਦੇ ਆ। ਤਾਂ ਹਾਦਸਾ ਕਿਸੇ ਨਾਲ ਵੀ ਵਾਪਰ ਸਕਦਾ, ਇੰਗਰੇਜ਼ ਕਰਨਾ ਚਾਹੀਦਾ। ਪਰ ਪੁੱਠੀ ਫਿਰਤ ਪਈ ਹੋਈ ਹੈ ਅੱਜ ਕੱਲ੍ਹ। ਪਰ ਦੂਜਾ ਇਹ ਮਾਮਲਾ, ਇਸ ਮਾਮਲੇ ਦੇ ਵਿੱਚ ਕਿ DC ਨੇ ਝਾੜ ਚੰਬ ਕੀਤੀ ਜੰਗਲਾਤ ਮਹਿਕਮੇ ਦੀ। ਤੇ ਹਾਲਾਂਕਿ ਉਹ ਜਿਹੜੀ ਪੱਗ ਫਸੀ ਸੀ ਉਹ ਤੇ ਮੇਰੇ ਖਿਆਲ ਦੇ ਨਾਲ ਜੋ ਝੰਡੀਆਂ ਜਿਹੀਆਂ ਬੰਨੀਆਂ ਹੁੰਦੀਆਂ ਆਰ ਪਾਰ, ਉਹਨਾਂ ਦੇ ਵਿੱਚ ਫਸੀ ਸੀਗੀ। ਪਰ ਇਹਨਾਂ ਨੇ ਜੰਗਲਾਤ ਮਹਿਕਮੇ ਦੇ ਭਾਰੀਆਂ ਬਣਾ ਦਿੱਤੀਆਂ। ਦੱਸਦੇ ਆ ਕਿ ਹੁਣ ਇਹ ਰੁੱਖਾਂ ਦਾ ਉੱਤੇ ਛੰਗ ਕਰਦੇ ਪਏ ਆ, ਰੁੱਖਾਂ ਨੂੰ ਛੰਗਦੇ ਪਏ ਜਿਹੜੇ ਨੀਵੇਂ ਰੁੱਖ ਆ। ਤੇ ਚਲੋ ਇੰਨੇ ਨਾਲ ਇੰਨਾ ਕਿਤੇ ਹੋਇਆ ਕਿ ਘੱਟੋ ਘੱਟ ਜਿਹੜੇ ਨੀਵੇਂ ਰੁੱਖ ਸੀ ਕਿ ਜਿਨ੍ਹਾਂ ਬਾਰੇ ਲੋਕ ਪਤਾ ਨਹੀਂ ਕਿੰਨੀ ਵਾਰੀ ਕਹਿ ਚੁੱਕੇ ਹੋਣੇ ਆ ਕਿ ਛਾਂਗ ਦਿਓ ਕਿ ਇਹਦਾ ਸਿਰ ਟਕਰਾਊਗਾ ਜਾਂ ਉੱਤੇ ਡਿੱਗਣਗੇ ਕਿਸੇ ਨੇ ਨਹੀਂ ਸੁਣੀ ਹੋਣੀ। ਤਾਂ ਘੱਟੋ ਘੱਟ ਇੰਨਾ ਧਿਆਨ ਜ਼ਰੂਰ ਗਿਆ ਹੋਣਾ ਕਿ ਰੁੱਖ ਛਾਂਗ ਲਈਏ, ਕਿਤੇ ਕਿਸੇ ਦੀ ਬਿਆ ਨਾ ਹੋ ਜਾਵੇ। ਤਾਂ ਇਹਦਾ ਮਤਲਬ ਆ ਕਿ ਜੇ ਆਪਾਂ ਬਿਜਲੀ ਦੀਆਂ ਤਾਰਾਂ ਚੁਕਵਾਉਣੀਆਂ ਹੋਣ, ਉਹਦੇ ਲਈ ਵੀ ਪਹਿਲਾਂ ਕਿਸੇ ਮੰਤਰੀ ਜਾਂ ਸੰਤਰੀ ਨੂੰ ਕਰੰਟ ਦਾ ਝਟਕਾ ਲਗਵਾਉਣਾ ਪਊਗਾ। ਕਿਉਂਕਿ ਬਹੁਤ ਸਾਰੀਆਂ ਐਸੀਆਂ ਤਾਰਾਂ ਮਿਲਣਗੀਆਂ ਤੁਹਾਨੂੰ ਪੰਜਾਬ ਦੇ ਵਿੱਚ ਜਿਹੜੀਆਂ ਢਿੱਲੀਆਂ ਥੱਲੇ ਤੱਕ ਲੱਗੀਆਂ ਹੋਈਆਂ। ਤਾਂ ਮਹਿਕਮਾ ਕਦੇ ਉਹਨਾਂ ਵੱਲ ਤਵੱਜੋ ਹੀ ਨਹੀਂ ਦਿੰਦਾ, ਧਿਆਨ ਹੀ ਨਹੀਂ ਦਿੰਦਾ। ਇੱਥੋਂ ਤੱਕ ਕਿ ਬਕਸੇ ਲਾਏ ਇਹਨਾਂ ਨੇ ਮੀਟਰਾਂ ਵਾਲੇ, ਉਹ ਤੁਸੀਂ ਫੋਟੋਆਂ ਵੀ ਵੇਖੀਆਂ ਹੋਣੀਆਂ, ਉਹ ਜਵਾਬ ਬਿਲਕੁਲ ਬਰੋਬਰ ਚਲੇ ਜਾਂਦੇ ਉਹਨਾਂ ਬਕਸਿਆਂ ਦੇ। ਤੇ ਇਹ ਚੀਜ਼ ਜਿਹੜੀ ਹੈ ਉਹ ਵੇਖਣੀ ਪੈਣੀ ਹੈ ਸਿਸਟਮ ਨੂੰ ਕਿ ਵੱਡੀ ਘਟਨਾ ਦੇ ਇੰਤਜ਼ਾਰ ਤੋਂ ਬਾਅਦ ਹੀ ਕਿਉਂ ਜਾਗਦੇ ਆ, ਪਹਿਲਾਂ ਕਿਉਂ ਨਹੀਂ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਪੰਜਾਬ ਦੇ ਲੱਖਾਂ ਕਿਸਾਨ ਲਾਭ ਤੋਂ ਲਾਂਭੇ ਕੀਤੇ ਗਏ। ਦੇਖੋ, ਇਹਨਾਂ ਨੇ ਇੱਕ ਸਕੀਮ ਲਿਆਂਦੀ ਸੀਗੀ। ਵੈਸੇ ਸਕੀਮਾਂ ਲਾਉਂਦੇ ਜ਼ਿਆਦਾਤਰ ਅੱਜ ਕੱਲ੍ਹ ਲੀਡਰ ਸਕੀਮਾਂ ਲਾਉਣ ਵਾਲੇ ਘੱਟ ਆ। ਪਰ ਭਾਰਤੀ ਜਨਤਾ ਪਾਰਟੀ ਨੇ ਇੱਕ ਸਕੀਮ ਲਿਆਂਦੀ ਸੀਗੀ ਕਿ ਅਸੀਂ 6-6 ਹਜ਼ਾਰ ਰੁਪਇਆ ਸਾਲ ਦਾ ਕਿਸਾਨਾਂ ਦੇ ਖਾਤੇ 'ਚ ਪਾਵਾਂਗੇ। ਤਾਂ ਹੁਣ ਇਹਨਾਂ ਨੇ ਪੰਜਾਬ ਵਾਸਤੇ ਦੱਸਦੇ ਆ ਕਿ ਸ਼ਰਤ ਰੱਖੀ, ਹੁਣ ਪਤਾ ਨਹੀਂ ਪੂਰੇ ਭਾਰਤ 'ਚ ਰੱਖੀ ਨੇ ਜਾਂ ਇਕੱਲੇ ਪੰਜਾਬ ਲਈ। ਤਾਂ ਇਹ ਸ਼ਰਤ ਰੱਖ ਦਿੱਤੀ ਆ ਕਿ ਇਹ 6 ਹਜ਼ਾਰ ਰੁਪਇਆ ਉਹਨਾਂ ਦੇ ਖਾਤਿਆਂ 'ਚ ਨਹੀਂ ਆਉਣਾ ਜਿਹੜੇ ਰਿਟਰਨ ਭਰਦੇ, ਮਤਲਬ ਕਿ ਜਿਨ੍ਹਾਂ ਨੇ ਇਨਕਮ ਟੈਕਸ ਦੇ ਦਾਇਰੇ 'ਚ ਆਪਣੇ ਆਪ ਨੂੰ ਲਿਆਂਦਾ ਹੈ। ਤਾਂ ਕੁੱਲ ਮਿਲਾ ਕੇ 24 ਲੱਖ ਕਿਸਾਨਾਂ ਦੇ ਵਿੱਚੋਂ ਸਿਰਫ 16 ਲੱਖ ਹੀ ਰਹਿ ਜਾਂਦੇ ਇਸ ਮਾਮਲੇ ਦੇ ਵਿੱਚ। ਤਾਂ ਇਹ ਬਾਹਰ ਕਰ ਦਿੱਤੇ ਗਿਆ ਜਿਨ੍ਹਾਂ ਦੇ ਕੋਲ ਪ੍ਰਾਪਤ ਮਾਤਰਾ ਦੇ ਵਿੱਚ ਧਨ ਹੈ ਜਾਂ ਜਿਨ੍ਹਾਂ ਦੇ ਕੋਲ ਹੋਰ ਰੁਜ਼ਗਾਰ ਆ। ਤਾਂ ਉਹਨਾਂ ਨੂੰ ਇਸ ਸ਼ਰਤ ਲਾ ਕੇ ਬਾਹਰ ਕਰ ਦਿੱਤਾ ਗਿਆ ਕਿ ਤੁਸੀਂ ਭਾਈ ਇਸ ਦਾਇਰੇ ਦੇ ਵਿੱਚ ਨਹੀਂ ਵੀ ਆਉਂਦੇ। ਤਾਂ ਠੀਕ ਆ, ਚਲੋ ਜਿਹੜੇ ਲੋਕ ਸਰਦੇ ਪੁੱਜਦੇ ਆ ਉਹਨਾਂ ਨੂੰ ਜ਼ਰੂਰਤ ਨਹੀਂ ਆ, ਠੀਕ ਆ, ਕਰ ਦਿੱਤਾ ਸੋ ਕਰ ਦਿੱਤਾ। ਪਰ ਜੇ ਇਹ ਸਮਝਿਆ ਜਾਂਦਾ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਹੋਰ ਪਾਤਰਤਾ ਦੀ ਲੋੜ ਨਹੀਂ ਹੈ ਤੇ ਫਿਰ ਉਹਨਾਂ ਕੋਲ ਇਨਕਮ ਟੈਕਸ ਜਿਹੜਾ ਉਹ ਖੇਤੀ ਤੋਂ ਵੀ ਲੈਣਾ ਚਾਹੀਦਾ। ਜੇ ਕਿਸੇ ਕੋਲ 200-300 ਕਿੱਲਾ 400 ਕਿੱਲਾ ਲਾ ਦੇਣ ਉਹਨਾਂ ਨੂੰ ਫਿਰ ਇਨਕਮ ਟੈਕਸ ਵੀ ਲਾਉਣਾ ਚਾਹੀਦਾ। ਤੇ ਫਿਰ ਜੇ ਇਹ ਸੋਚਦੇ ਆ ਕਿ 6,000 ਦੀ ਪਾਤਰਤਾ ਨਹੀਂ ਰੱਖਦੇ, ਇੰਨੇ ਦੇ ਪਾਤਰ ਨਹੀਂ ਹੈ, ਤਾਂ ਫਿਰ ਜਿਹੜੀਆਂ ਹੋਰ ਸਬਸਿਡੀਆਂ ਮਿਲ ਰਹੀਆਂ ਨੇ ਉਹ ਸਬਸਿਡੀਆਂ ਵੀ ਬੰਦ ਕਰਨੀਆਂ ਚਾਹੀਦੀਆਂ ਉਹਨਾਂ ਦੀਆਂ। ਜੀ
ਜੀ ਜੀ ਅਤੇ ਮਿੰਟੂ ਜੀ ਇੱਥੇ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਮਿਲਾਂਗੇ ਤੁਹਾਨੂੰ ਅਗਲੀ ਵਾਰ। ਉਦੋਂ ਤੱਕ ਲਈ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਤੇ ਸਰੋਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਵੀ ਹੁਣ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਤੁਹਾਨੂੰ ਵੀ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।